ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੁਤ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਮਾਧਿਅਮ ਰਾਹੀਂ ਜੁੜੇ ਹੋਏ ਆ ਰੇਡੀਓ ਸਟੇਸ਼ਨ 'ਤੇ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 3 ਤਰੀਕ ਆ ਅਤੇ ਦਿਨ ਜਿਹੜਾ ਉਹ ਸ਼ੁੱਕਰਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਾਊਟ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਹੈ। ਜੇਕਰ ਤੁਸੀਂ ਤਰੀਕ ਤੁਹਾਡੀ ਲੰਘ ਗਈ ਆ ਪਰ ਅਜੇ ਵੀ ਤੁਹਾਡੇ ਕੋਲ ਸਮਾਂ ਹੈਗਾ ਆ, ਤੁਸੀਂ ਕਾਊਟ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਕਰਵਾ ਸਕਦੇ ਹੋ। ਜੇਕਰ ਤੁਸੀਂ ਇਸ ਵਾਰ ਹੈਲਥ ਇੰਸ਼ੋਰੈਂਸ ਨਹੀਂ ਕਰਵਾਉਂਦੇ ਤਾਂ ਕਾਫੀ ਭਾਰੀ ਜੁਰਮਾਨਾ ਸਟੇਟ ਆਫ ਕੈਲੀਫੋਰਨੀਆ ਦੁਆਰਾ ਪਾਇਆ ਜਾਵੇਗਾ। ਉਸ ਤੋਂ ਬਚਣ ਦੇ ਲਈ ਤੁਸੀਂ ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਕਾਲ ਕਰੋ 408-272-2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੌਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਗਾਖਲ, ਸਤਨਾਮ ਸਿੰਘ ਢਾਲੀਵਾਲ, ਬਿੰਦਰ ਢਾਲੀਵਾਲ, ਇਹ ਸਾਰੇ ਜਾਣੇ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਸਭ ਤੋਂ ਪਹਿਲੀ ਖਬਰ ਆ, ਜਿਸ ਤਰ੍ਹਾਂ ਕੱਲ੍ਹ ਇਰਾਕ ਦੇ ਵਿੱਚ ਜਿਹੜਾ ਈਰਾਨ ਦਾ ਇੱਕ ਸਭ ਤੋਂ ਟੌਪ ਮੋਸਟ ਜਨਰਲ ਸੀ ਕੌਸਮ ਸੁਲੇਮਾਨੀ, ਉਹਨੂੰ ਜਿਹੜਾ ਆ ਅਮਰੀਕਾ ਦੀਆਂ ਫੌਜਾਂ ਨੇ ਡਰੋਨ ਦੇ ਨਾਲ ਜਿਹੜਾ ਆ ਏਅਰਪੋਰਟ 'ਤੇ ਉਹ ਗਿਆ ਸੀ, ਉੱਥੋਂ ਨਿਕਲਣ ਲੱਗਾ ਸੀ ਕਾਰ 'ਚ, ਉੱਥੇ ਜਿਹੜਾ ਉਹਦੇ ਨਾਲ ਮਾਰ ਦਿੱਤਾ। ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਆ ਈਰਾਨ ਦੇ ਵਿੱਚ ਬਹੁਤ ਵੱਡੇ ਜਿਹੜੇ ਪ੍ਰੋਟੈਸਟ ਹੋ ਰਹੇ ਹੈਗੇ ਆ। ਅਮਰੀਕਾ ਨੇ ਜਿੰਨੇ ਵੀ ਅਮਰੀਕਨ ਸਿਟੀਜ਼ਨ ਹੈਗੇ ਆ ਇਰਾਕ ਦੇ ਵਿੱਚ, ਉਹਨਾਂ ਨੂੰ ਕਿਹਾ ਵੀ ਇਰਾਕ ਨੂੰ ਛੱਡ ਜਾਓ, ਕਿਉਂਕਿ ਹੋ ਸਕਦਾ ਆ ਵੀ ਈਰਾਨ ਵਾਲੇ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਕਰਨ। ਈਵਨ ਦੋ ਕਹਿੰਦੇ ਵੀ ਉਹ ਬਹੁਤ ਹੀ ਪੋਪੂਲਰ ਜਨਰਲ ਸੀਗਾ ਈਰਾਨ ਦੇ ਵਿੱਚ, ਈਵਨ ਉੱਥੇ ਦੇ ਪ੍ਰੈਜ਼ੀਡੈਂਟ ਨਾਲੋਂ ਵੀ ਜ਼ਿਆਦਾ, ਪਰ USA ਦੀਆਂ ਅੱਖਾਂ ਵਿੱਚ ਬਹੁਤ ਲੰਮੇ ਸਮੇਂ ਤੋਂ ਰੜਕਦਾ ਸੀ, ਕਿਉਂਕਿ ਇਰਾਕ ਅਤੇ ਜਿਹੜੇ ਹੋਰ ਮੁਲਕ ਹੈਗੇ ਆ ਨਾਲ ਦੇ, ਉੱਥੇ ਜਿਹੜਾ ਆ ਇਹ ਇਰਾਨੀਅਨ ਜਨਰਲ ਜਿਹੜਾ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਸਪੋਰਟ ਕਰਦਾ ਸੀ ਜਿਹੜੇ US ਦੇ ਉਲਟ ਜਿੰਨੇ ਵੀ ਉੱਥੇ ਮਿਲਸ਼ੀਆ ਗਰੁੱਪ ਹੈਗੇ ਆ। ਸੋ ਇਹਦੇ ਸੰਬੰਧ ਦੇ ਵਿੱਚ ਇੱਕ ਜਿਹੜੇ CIA ਦੇ ਜਿਹੜੇ ਪਹਿਲੇ ਚੀਫ ਰਹਿ ਚੁੱਕੇ ਹੈਗੇ ਆ ਪ੍ਰੈਜ਼ੀਡੈਂਟ ਓਬਾਮਾ ਦੇ ਟਾਈਮ ਦੇ, ਉਹਨਾਂ ਨੇ ਇਹ ਕਿਹਾ ਵੀ ਅਮਰੀਕਨ ਜਿਹੜੇ ਆ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ। ਮਾਈਕਲ ਮੋਰਲ ਜਿਹੜੇ ਰਹਿ ਚੁੱਕੇ CIA ਡਾਇਰੈਕਟਰ ਆ, ਸੋ ਉਹਨਾਂ ਨੇ ਇਹ ਕਿਹਾ ਵੀ ਆਪਾਂ ਨੂੰ ਬਹੁਤ ਹੀ ਧਿਆਨ ਰੱਖਣਾ ਚਾਹੀਦਾ, ਇਕੱਲਾ ਸਿਰਫ ਇਰਾਕ ਦੇ ਵਿੱਚ ਨਹੀਂ, ਹੋਰ ਵੀ ਜਿਹੜੇ ਅਮਰੀਕਨ, ਲੈਬਨਾਨ, ਬਹਿਰੀਨ ਅਤੇ ਹੋਰ ਜਿਹੜੇ ਤਹਿਰਾਨ ਅਲਾਈਨਡ ਜਿੱਥੇ ਮਿਲਸ਼ੀਆ ਆਪਰੇਟ ਕਰਦੇ ਹੈਗੇ ਆ, ਉਹਨਾਂ ਮੁਲਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈਗਾ। ਜੀ ਬਿਲਕੁਲ, ਇਹ ਕਾਫੀ ਇੱਕ ਵੱਡੀ ਜਿਹੜੀ ਕਾਰਵਾਈ ਆ। ਤੁਸੀਂ ਇਸ ਹਿਸਾਬ ਨਾਲ ਦੇਖੋ ਵੀ ਸੁਲੇਮਾਨੀ ਦਾ ਜਿਹੜਾ ਕੱਦ ਈਰਾਨ ਦੇ ਵਿੱਚ ਇੱਦਾਂ ਸੀਗਾ, ਅਮਰੀਕਾ ਦੇ ਵਿੱਚ ਜਿੱਦਾਂ ਵਾਈਸ ਪ੍ਰੈਜ਼ੀਡੈਂਟ CIA ਦਾ ਜਾਂ ਸੈਕਟਰੀ ਆਫ ਸਟੇਟ ਜਿਹੜੇ ਟਾਈਪ ਦਾ ਜਿਹੜਾ ਬੰਦਾ ਆ ਇੱਥੇ ਆ, ਉਹ ਉਹਨਾਂ ਦਾ ਜਿਹੜਾ ਉੱਥੇ ਕੱਦ ਸੀਗਾ। ਸੋ ਈਰਾਨ ਨੇ ਕਹਿੰਦੇ ਵੀ ਹੁਣ ਸਹੁੰ ਖਾਧੀ ਆ ਵੀ ਅਮਰੀਕਾ ਤੋਂ ਜਿਹੜਾ ਇਸ ਚੀਜ਼ ਦਾ ਜਿਹੜਾ ਬਦਲਾ ਲਿਆ ਜਾਵੇਗਾ। ਉੱਥੇ ਦੇ ਜਿਹੜੇ ਸੁਪਰੀਮ ਲੀਡਰ ਆ, ਉਹਨਾਂ ਨੇ 3 ਦਿਨਾਂ ਦਾ ਜਿਹੜਾ ਸ਼ੋਗ ਆ ਉਹ ਘੋਸ਼ਿਤ ਕੀਤਾ ਆ। ਇਸ ਦੇ ਜਿਹੜੀ ਆ ਮੌਤ ਤੋਂ ਉਪਰੰਤ ਅਮਰੀਕਾ ਵਾਲਿਆਂ ਨੇ, ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਨੇ ਦੱਸਿਆ ਹੀ ਆ, ਵੀ ਹਮਲਾ ਇਸ ਦੇ ਉੱਤੇ ਟਾਰਗੇਟਡ ਏਅਰ ਸਟ੍ਰਾਈਕ ਇਸ ਕਰਕੇ ਕੀਤੀ। ਕਹਿੰਦੇ ਵੀ ਉਹ ਇਰਾਕ ਦੇ ਵਿੱਚ ਸ਼ਾਇਦ ਇਸੇ ਕਰਕੇ ਹੀ ਆ ਰਿਹਾ ਸੀਗਾ ਵੀ ਜਿਹੜਾ ਅੰਬੈਸੀ ਦੇ ਵਿੱਚ ਹਮਲਾ ਹੋਇਆ ਸੀ ਅਤੇ ਈਰਾਨ ਦੇ ਜਿਹੜੇ ਸਪੋਰਟਡ ਲੋਕ ਹੈਗੇ, ਸਪੋਰਟਰ ਹੈਗੇ ਆ, ਉਹਨਾਂ ਨੂੰ ਜਿਹੜਾ ਕਿਤੇ ਨਾ ਕਿਤੇ ਹੋਰ ਜਿਹੜਾ ਆ ਉਹ ਉਕਸਾਉਣਾ ਚਾਹੁੰਦਾ ਸੀ। ਇਹ ਅਮਰੀਕਾ ਵਾਲਿਆਂ ਨੇ ਆਖਿਆ ਆ। ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਨੇ ਵੀ ਇਸ ਦੇ ਮਰਨ ਦੀ ਜਿਹੜੀ ਆ ਉਹ ਪੁਸ਼ਟੀ ਵੀ ਕੀਤੀ ਆ ਅਤੇ ਉਸ ਦੇ ਉੱਤੇ ਆਖਿਆ ਵੀ ਇਹ ਬਿਲਕੁਲ ਜਿਹੜਾ ਠੀਕ ਜਿਹੜਾ ਉਹ ਕਦਮ ਸੀਗਾ। ਅਤੇ ਇਹਦੇ ਕਰਕੇ ਹਰਜੋਤ ਸਿੰਘ ਜੀ ਕਾਫੀ ਵੱਡਾ ਜਿਹੜੀ ਹੁਣ ਸਮੱਸਿਆ ਆ ਉਹ ਖੜੀ ਜਿਹੜੀ ਹੋਵੇਗੀ। ਜਿੱਦਾਂ ਤੁਸੀਂ ਦੱਸਿਆ ਵੀ ਉੱਥੋਂ ਦੇ ਪ੍ਰੈਜ਼ੀਡੈਂਟ ਦੇ ਨਾਲੋਂ ਵੀ ਜ਼ਿਆਦਾ ਇਹ ਮਸ਼ਹੂਰ ਅਤੇ ਲੋਕਾਂ ਦੇ ਮਨਾਂ ਦੇ ਵਿੱਚ ਉੱਥੇ ਇਹ ਸੀਗਾ ਇਹ ਬੰਦਾ ਸੁਲੇਮਾਨੀ। ਅਤੇ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਕੀ ਬਣੂਗਾ। ਅਤੇ ਇਹ ਜਿਹੜਾ ਇੱਕ ਕੁਡਸ ਫੋਰਸ ਜਿਹੜੀ ਹਰਜੋਤ ਸਿੰਘ ਜੀ ਤਿਆਰ ਜਿਹੜੀ ਕਰੀ ਜਾਂਦਾ ਸੀਗਾ,
ਜਿਹਦੇ ਵਿੱਚ ਕਿਉਂਕਿ ਜਿਹੜੇ ਸ਼ੀਆ ਦੇ ਨਾਲ ਸੰਬੰਧਿਤ ਜਿਹੜਾ ਉਹ ਸੀਗਾ, ਉਹਨਾਂ ਦੇ ਵੀ ਕਾਫੀ ਲੋਕ ਜਿਹੜੇ ਇਰਾਕ ਦੇ ਵਿੱਚ ਵੀ ਜਿਹੜੇ ਰਹਿੰਦੇ ਆ, ਸੀਰੀਆ ਦੇ ਵਿੱਚ ਵੀ ਜਿਹੜੇ ਉਹ ਰਹਿੰਦੇ ਸੀਗੇ, ਉਹਨਾਂ ਸਾਰਿਆਂ ਨੂੰ ਜਿਹੜਾ ਇਕੱਠਿਆਂ ਕਰ ਰਿਹਾ ਸੀ। ਕਈ ਥਾਵਾਂ ਦੇ ਉੱਤੇ ਇਹ ਵੀ ਰਿਪੋਰਟਾਂ ਇਸ ਦੇ ਬਾਬਤ ਸੀਗੀਆਂ ਵੀ ਇਹ ਜਿਹੜਾ ਆਈਸਿਲ ਤੇ ਆਈਸਿਸ ਹੈਗੇ, ਉਹਨਾਂ ਦੇ ਖਿਲਾਫ ਵੀ ਇਹ ਜਿਹੜਾ ਖਾਸਾ ਉਹ ਲੜ ਰਿਹਾ ਸੀਗਾ ਕਈ ਥਾਵਾਂ ਦੇ ਉੱਤੇ। ਅਤੇ ਇਹ ਜਿਹੜਾ ਹੁਣ ਵੱਡਾ ਜਿਹੜਾ ਹਮਲਾ ਆ ਉਹ ਹੋਇਆ ਆ, ਇਸ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ, ਜੋ ਬਾਈਡਨ ਦਾ ਬਿਆਨ ਇਹ ਆਇਆ ਆ ਵੀ ਜਿਹੜਾ ਇਹ ਹਮਲਾ ਕੀਤਾ ਗਿਆ ਆ, ਇਹ ਕਿਤੇ ਨਾ ਕਿਤੇ ਮਾਚਿਸ ਦੀ ਡੱਬੀ ਦੇ ਵਿੱਚ ਇੱਕ ਤੀਲੀ ਨੂੰ ਅੱਗ ਲਾਉਣ ਦੇ ਬਰਾਬਰ ਜਿਹੜਾ ਹੈਗਾ ਆ, ਅਤੇ ਇਸ ਦਾ ਕਾਫੀ ਨੁਕਸਾਨ ਜਿਹੜਾ ਹੋ ਸਕਦਾ ਆ। ਨੈਂਸੀ ਪਲੋਸੀ ਨੇ ਇਹ ਆਖਿਆ ਵੀ ਵਿਦਆਊਟ ਕਾਂਗਰਸ ਅਪਰੂਵਲ ਉਹਨਾਂ ਨੇ ਜਿਹੜੀ ਇੱਕ ਐਡੇ ਵੱਡੇ ਅਹੁਦੇਦਾਰ ਨੂੰ ਉੱਥੇ ਦੇ ਇਰਾਨ ਦੇ ਨੂੰ ਜਿਹੜਾ ਆ ਹਮਲਾ ਕਰਕੇ ਜਿਹੜਾ ਏਅਰ ਸਟ੍ਰਾਈਕ ਕਰਕੇ ਡਾਇਆ ਆ, ਅਤੇ ਕਾਂਗਰਸ ਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀਗੀ, ਅਤੇ ਉਹਨਾਂ ਨੇ ਕਿਹਾ ਵੀ ਕਾਂਗਰਸ ਨੂੰ ਜਿਹੜੀ ਇਸ ਦੀ ਜਾਣਕਾਰੀ ਸਾਰੀ ਜਿਹੜੀ ਆ ਉਹ ਦਿੱਤੀ ਜਾਵੇ। ਅਤੇ ਕਾਫੀ ਜਿਹੜੇ ਆਉਣ ਵਾਲੇ ਦਿਨ ਜਿਹੜੇ ਖਾਸ ਕਰਕੇ ਖਾੜੀ ਦੇ ਮੁਲਕਾਂ ਲਈ ਕਾਫੀ ਜਿਹੜੇ ਤਣਾਅਪੂਰਨ ਜਿਹੜੇ ਉਹ ਬਣ ਚੁੱਕੇ ਨੇ। ਅਤੇ ਅੱਜ ਟਵਿੱਟਰ ਦੇ ਉੱਤੇ ਹੋਰ ਥਾਵਾਂ ਦੇ ਉੱਤੇ ਵਰਲਡ ਵਾਰ 3, ਇਰਾਨ, ਟਰੰਪ, ਇਹ ਸਾਰੀਆਂ ਚੀਜ਼ਾਂ ਕਾਫੀ ਜ਼ਿਆਦਾ ਜਿਹੜੀਆਂ ਕਹਿ ਲਓ ਵੀ ਵਾਇਰਲ ਜਿਹੜੀਆਂ ਹੋ ਰਹੀਆਂ ਸੀਗੀਆਂ, ਟਰੈਂਡ ਜਿਹੜੀਆਂ ਕਰ ਰਹੀਆਂ ਸੀਗੀਆਂ। ਹੁਣ ਹੋ ਸਕਦਾ ਆ ਵੀ ਜਿਹੜਾ ਆ ਇਹ ਹਮਲੇ ਜਿਹੜੇ ਇੱਕ ਦੂਜੇ ਦੇ ਨਾਲ ਹੁਣ ਜਿਹੜੀ ਇੱਕ ਹਿਸਾਬ ਨਾਲ ਪ੍ਰੋਕਸੀ ਵਾਰ ਜਿਹੜੀ ਹਰਜੋਤ ਸਿੰਘ ਜੀ ਚੱਲ ਰਹੀ ਸੀਗੀ, ਉਹ ਹੁਣ ਜਿਹੜੀ ਡਾਇਰੈਕਟ ਵਾਰ ਜਿਹੜੀ ਉਹ ਹੋਵੇ, ਅਤੇ ਇਸ ਦਾ ਅਸਰ ਖਾਸ ਕਰਕੇ ਤੇਲ ਨੂੰ ਲੈ ਕੇ ਜਿਹੜਾ ਖਾਸਾ ਆ ਉਹ ਪਵੇਗਾ। ਜੇ ਇਰਾਨ ਵੀ ਹੁਣ ਕੋਈ ਹਮਲਾ ਕਿਸੇ ਤਰੀਕੇ ਦਾ ਅਮਰੀਕਾ ਦੇ ਉੱਤੇ ਕਰਦਾ ਹੈ, ਅਤੇ ਅਮਰੀਕਾ ਵੀ ਅੱਗੋਂ ਜਵਾਬੀ ਕਾਰਵਾਈ ਜਾਂ ਜਿੱਦਾਂ ਵੀ ਜਿਹੜੀ ਉਹ ਕਾਰਵਾਈ ਹੁੰਦੀ ਆ, ਕੋਈ ਵੀ ਫੌਜੀ ਹਮਲੇ ਹੁੰਦੇ ਆ, ਅਤੇ ਇਹਦੇ ਕਰਕੇ ਤੇਲ ਦੀਆਂ ਕੀਮਤਾਂ ਜਿਹੜੀਆਂ ਅਸਮਾਨ ਛੂਹ ਸਕਦੀਆਂ ਨੇ ਜੀ। ਸੋ ਇਸੇ ਤਰ੍ਹਾਂ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਹੈਗੇ ਆ, ਉਹਨਾਂ ਨੇ ਟਵੀਟ ਕੀਤਾ ਹੈਗਾ ਵੀ ਅਸੀਂ ਬਿਲੀਅਨਸ ਆਫ ਡਾਲਰ ਜਿਹੜੇ ਇਰਾਕ ਨੂੰ ਦੇ ਰਹੇ ਹਾਂ, ਅਤੇ ਇਰਾਕੀ ਅਤੇ ਅਸੀਂ ਵੀ ਨਹੀਂ ਚਾਹੁੰਦੇ ਹੈਗੇ ਵੀ ਜਿਹੜਾ ਇਰਾਨ ਆ ਉਸ ਕੰਟਰੀ ਦੇ ਉੱਤੇ ਕੰਟਰੋਲ ਕਰੇ। ਅਤੇ ਇਹਦੇ ਸੰਬੰਧ ਦੇ ਵਿੱਚ ਐਂਟੋਨੀਓ ਗੁਟਰੇਜ਼ ਜਿਹੜੇ ਸੈਕਟਰੀ ਜਨਰਲ ਆਫ ਯੂਨਾਈਟਿਡ ਨੇਸ਼ਨਸ ਹੈਗੇ ਆ, ਉਹਨਾਂ ਨੇ ਕਿਹਾ ਵੀ ਮੈਨੂੰ ਵੀ ਬਹੁਤ ਡੀਪਲੀ ਕੰਸਰਨ ਹੈਗਾ ਆ ਵੀ ਜੋ ਮਿਡਲ ਈਸਟ ਦੇ ਵਿੱਚ ਹੋਇਆ, ਅਤੇ ਇਹ ਮਿਡਲ ਈਸਟ ਦੇ ਵਿੱਚ ਅਸੀਂ ਇੱਕ ਹੋਰ ਜਿਹੜੀ ਵਾਰ ਆ ਉਹ ਨਹੀਂ ਅਫੋਰਡ ਕਰ ਸਕਦੇ। ਸੋ ਸੁਲੇਮਾਨੀ ਦੀ ਮੌਤ ਤੋਂ ਬਾਅਦ ਜਿਹੜੇ ਯੂਰਪੀਅਨ ਮੁਲਕ ਹੈਗੇ ਆ, ਉਹ ਵੀ ਜਿਹੜੇ ਆ ਇੱਕ ਤਰ੍ਹਾਂ ਨਾਲ ਚਿੰਤਾ ਦੇ ਵਿੱਚ ਹੈਗੇ ਆ ਵੀ ਇਹ ਜਿਹੜੀ ਆ ਲੜਾਈ ਇਹ ਵੱਧ ਸਕਦੀ ਹੈਗੀ ਆ। ਜੀ ਬਿਲਕੁਲ, ਇਹ ਹੁਣ ਕਾਫੀ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਪਤਾ ਲੱਗੂਗਾ। 3 ਦਿਨਾਂ ਦੇ ਸੋਗ ਤੋਂ ਬਾਅਦ ਦੇ ਵਿੱਚ ਇਰਾਨ ਜਿਹੜਾ ਕੀ ਕਰਦਾ। ਇਹ ਕਾਫੀ ਜਿਹੜਾ ਇਹਨਾਂ ਦਾ ਜਿਹੜਾ ਕਮਾਂਡਰ ਹੈ ਹਰਜੋਤ ਸਿੰਘ ਜੀ, ਕਾਫੀ ਲੋਕਪ੍ਰਿਯ ਸੀ, ਯੋਧਾ ਮੰਨਦੇ ਸੀ ਉੱਥੇ ਦੇ ਲੋਕ ਜਿਹੜੇ ਇਸ ਨੂੰ। ਸੋ ਇਹ ਹੁਣ ਦੇਖਦੇ ਹਾਂ ਵੀ ਉਸ ਦੀ ਜਿਹੜੀ ਜਵਾਬੀ ਕਾਰਵਾਈ ਦੇ ਵਿੱਚ ਕੀ ਹੋਊਗਾ। 62 ਸਾਲ ਉਮਰ ਸੀ, ਅਤੇ 20 ਸਾਲ ਤੋਂ ਵੱਧ ਤੋਂ ਜਿਹੜਾ ਆ ਉਹ ਇਸ ਫੋਰਸ ਦਾ ਉਹ ਕਮਾਂਡਰ ਜਿਹੜਾ ਉਹ ਬਣ ਰਿਹਾ ਸੀਗਾ। ਇਹ ਦੱਸਦੇ ਜਾਈਏ ਵੀ ਅਮਰੀਕਾ ਦੇ ਦੁਆਰਾ ਜਿਹੜੀ ਇਹ ਫੋਰਸ ਇਰਾਨ ਦੀ ਹੈਗੀ ਆ, ਉਸ ਨੂੰ ਜਿਹੜਾ ਅੱਤਵਾਦੀ ਜਥੇਬੰਦੀ ਦੇ ਵਜੋਂ ਐਲਾਨਿਆ ਗਿਆ ਸੀਗਾ ਅੱਜ ਤੋਂ ਜਿਹੜਾ ਕੁਛ ਚਿਰ ਪਹਿਲਾਂ। ਸੋ ਉਸ ਤੋਂ ਬਾਅਦ ਦੇ ਵਿੱਚ ਹੁਣ ਇਹ ਹਮਲਾ ਜਿਹੜਾ ਉੱਤੇ ਟਾਰਗੇਟਿਡ ਏਅਰ ਸਟ੍ਰਾਈਕ ਜਿਹੜੀ ਉਹ ਕੀਤੀ ਗਈ ਆ। ਉਸ ਗੱਡੀ ਦੇ ਵਿੱਚ ਜਿਸ ਦੇ ਵਿੱਚ ਸਵਾਰ ਸੀ, ਉਸ 'ਤੇ ਚਿੱਥੜੇ ਹੋ ਗਏ, ਕੁਛ ਵੀ ਜਿਹੜਾ ਉਸ ਦੇ ਵਿੱਚੋਂ ਕਹਿ ਲਓ ਵੀ ਉਹ ਲੱਭਾ ਨਹੀਂ ਹੈ। ਇਕੱਲਾ ਉਹੀ ਨਹੀਂ, ਉਸ ਦੇ ਨਾਲ ਜਿਹੜੇ ਕਈ ਹੋਰ ਜਾਣੇ ਵੀ ਸੀਗੇ, ਉਹ ਵੀ ਸਾਰੇ ਇਸ ਦੇ ਵਿੱਚ ਮਾਰੇ ਗਏ ਨੇ। ਸੋ ਇਹਦੇ ਨਾਲ ਜਿਹੜੀ ਕਰੂਡ ਆਇਲ ਦੀਆਂ ਪ੍ਰਾਈਸਿਸ ਆ ਉਹ 4% ਜਿਹੜੀਆਂ ਵੱਧ ਗਈਆਂ। ਬੈਰਲ ਜਿਹੜਾ ਹੈਗਾ ਕਰੂਡ ਆਇਲ ਦਾ ਉਹ $2.5 ਪਰ ਬੈਰਲ ਉਹ ਵੱਧ ਕੇ $68.96 ਨੂੰ ਹੋ ਗਿਆ। ਅਤੇ ਹੁਣ ਤੁਹਾਡੀਆਂ ਜਿਹੜੀਆਂ ਗੈਸ ਪ੍ਰਾਈਸਿਸ ਆ ਉਹ ਤੁਸੀਂ ਗੈਸ ਪੰਪ 'ਤੇ ਵਧੀਆ ਦੇਖੋਗੇ। ਅਤੇ ਸਟਾਕ ਮਾਰਕੀਟ ਅੱਜ ਜਿਹੜੀ ਹੈਗੀ ਆ ਉਹ ਡਾਊਨ ਗਈ ਹੈਗੀ। ਬਿਲਕੁਲ 200 ਪੁਆਇੰਟ ਜਿਹੜੀ ਆਲਰੇਡੀ ਉਹ ਥੱਲੇ ਜਾ ਚੁੱਕੀ ਹੈ। ਨੈਸਡੈਕ ਵੀ ਜਿਹੜੀ 30 ਪੁਆਇੰਟ ਅਤੇ S&P ਦੇ ਵਿੱਚ 12 ਪੁਆਇੰਟਾਂ ਦਾ ਅਜੇ ਤੱਕ ਜਿਹੜਾ ਆ ਉਹ ਥੱਲੇ ਨੂੰ ਗਿਆ ਹੈ। ਸੋ ਕਾਫੀ ਜਿਹੜੇ ਆਉਣ ਵਾਲੇ ਦਿਨ ਜਿਹੜੇ ਤਣਾਅਪੂਰਨ ਜਿਹੜੇ ਉਹ ਰਹਿਣਗੇ। ਸੈਨੇਟ ਵੀ ਉੱਧਰ ਜਿਹੜੀ ਹਰਜੋਤ ਸਿੰਘ ਜੀ ਅੱਜ ਵਾਪਸ ਜਿਹੜਾ ਇਜਲਾਸ ਜਿਹੜਾ ਉਸ ਦਾ ਸ਼ੁਰੂ ਹੋਣ ਜਾ ਰਿਹਾ। ਮਿਚ ਮਕੌਨਲ ਜਿਹੜੇ ਉਹ ਬੋਲ ਰਹੇ ਸੀਗੇ, ਖਾਸ ਕਰਕੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਇੰਪੀਚਮੈਂਟ ਦੇ ਟਰਾਇਲ ਆ ਉਸ ਨੂੰ ਲੈ ਕੇ ਜਦੋਂ ਬੋਲ ਕੇ ਹਟਣਗੇ ਤਾਂ ਉਸ ਤੋਂ ਬਾਅਦ ਦੇ ਵਿੱਚ ਪਤਾ ਲੱਗੂਗਾ ਵੀ ਕੀ ਉਹਨਾਂ ਨੇ ਜਿਹੜੀਆਂ ਮੇਨ ਉਸ ਦੇ ਵਿੱਚ ਗੱਲਾਂ ਜਿਹੜੀਆਂ ਵਾਕੀਆਂ ਆ। ਅਤੇ ਨਾਲ ਦੇ ਨਾਲ ਇਹ ਵੀ ਦੇਖਣ ਵਾਲੀ ਗੱਲ ਰਹੂਗੀ ਵੀ ਜੇ ਕਈ ਥਾਵਾਂ ਦੇ ਉੱਤੇ ਹਰਜੋਤ ਸਿੰਘ ਜੀ ਇਸ ਪੂਰੇ ਹਮਲੇ ਨੂੰ ਐਕਟ ਆਫ ਵਾਰ ਦੇ ਵਜੋਂ ਜਿਹੜਾ ਉਹ ਦਿਖਾਇਆ ਜਾ ਰਿਹਾ, ਕਿਹਾ ਜਾ ਰਿਹਾ ਆ। ਸੋ ਹੁਣ ਦੇਖਦੇ ਹਾਂ ਵੀ ਇਹ ਕੀ ਜਿਹੜਾ ਉਹ ਬਣਦਾ ਹੈ। ਬਹੁਤੇ ਲੋਕ ਇਹੀ ਜਿਹੜਾ ਉਹ ਆਖ ਰਹੇ ਨੇ ਵੀ ਦੇਖੋ, ਇੱਕ ਏਅਰ ਸਟ੍ਰਾਈਕ ਕਰਨੀ ਹੁੰਦੀ ਆ, ਇੱਕ ਮਿਲੀਟੈਂਟਾਂ ਦੇ ਨੂੰ ਕਹਿ ਕੇ ਜਿਹੜਾ ਮਾਰਨਾ ਹੋਰ ਹੁੰਦਾ, ਅਤੇ ਇੱਕ ਜਿਹੜੇ ਦੇਸ਼ ਦੇ ਇੱਕ ਵੱਡੇ ਕਮਾਂਡਰ ਨੂੰ ਜਿਹੜਾ ਉਹ ਮਾਰਨਾ ਆ, ਉਸ ਦਾ ਇੱਕ ਕਾਫੀ ਵੱਡਾ ਜਿਹੜਾ ਫਰਕ ਆ ਉਹ ਪਵੇਗਾ।
ਹੋਪਫੁਲੀ ਜ਼ਿਆਦਾ ਜਿਹੜੀ ਐਸਕੇਲੇਸ਼ਨ ਜਿਹੜੀ ਨਾ ਹੋਵੇ, ਪਰ ਮੈਨੂੰ ਲੱਗਦਾ ਨਹੀਂ ਇਰਾਨ ਵਾਲੇ ਜਿਹੜੇ ਹਰਜੋਤ ਸਿੰਘ ਜੀ ਇਸ ਚੀਜ਼ ਦੇ ਵਿੱਚ ਹੁਣ ਚੁੱਪ ਬੈਠਣਗੇ। ਸੋ ਬਿਲਕੁਲ, ਸੋ ਇਹਦੇ ਪਿੱਛੇ ਜਿਹੜਾ ਸਾਰਾ ਲੌਜਿਕ ਇਹੀ ਦੱਸਿਆ ਜਾ ਰਿਹਾ ਵੀ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ 4-5 ਲੋਕੇਸ਼ਨਾਂ ਦੇ ਉੱਤੇ ਅਮਰੀਕਾ ਵਾਲਿਆਂ ਨੇ ਬੰਬ ਸਿੱਟੇ ਸੀਗੇ, ਜਿਹੜੇ ਮਿਲੀਟੈਂਟ ਗਰੁੱਪ ਸੀਗੇ। ਉਹ ਤੋਂ ਬਾਅਦ US ਦੀ ਅੰਬੈਸੀ ਦੇ ਉੱਤੇ ਪੱਥਰਬਾਜ਼ੀ ਹੋਈ, ਅੱਗ ਵੀ ਲਾਈ ਗਈ ਇੱਕ ਸਾਈਡ ਨੂੰ, ਲੱਕਲੀ ਕੋਈ ਨੁਕਸਾਨ ਨਹੀਂ ਹੋਇਆ। ਅਤੇ ਉਸੇ ਸਮੇਂ ਦੇ ਦੌਰਾਨ ਜਿਹੜਾ ਇਹ ਜਨਰਲ ਆ ਇਹ ਇਰਾਕ ਦੇ ਵਿੱਚ ਗਿਆ ਹੋਇਆ ਸੀ। ਸੋ ਅਮਰੀਕਨ ਜਿਹੜੇ ਇੰਟੈਲੀਜੈਂਸ ਏਜੰਸੀਜ਼ ਆ ਉਹ ਇਹ ਸੋਚਦੀਆਂ ਵੀ ਇਹ ਸਾਰੇ ਕੁਛ ਦੇ ਪਿੱਛੇ ਇਹੀ ਸੀਗਾ। ਸੋ ਇਸ ਕਰਕੇ ਜਿਹੜਾ ਅਸੀਂ ਇਹਨੂੰ ਜਿਹੜਾ ਮਾਰਿਆ ਆ, ਸੋ ਇਸ ਨੂੰ ਇਰਾਨ ਦੇ ਵਿੱਚ ਨਹੀਂ, ਇਰਾਕ ਦੇ ਵਿੱਚ ਜਿਹੜਾ ਏਅਰਪੋਰਟ ਹੈਗਾ ਉੱਥੇ ਮਾਰਿਆ। ਜੀ, ਬਗਦਾਦ ਦੇ ਵਿੱਚ, ਉੱਥੋਂ ਜਿਹੜਾ ਏਅਰਪੋਰਟ ਤੋਂ ਇਹ ਨਿਕਲ ਰਿਹਾ ਸੀਗਾ ਅਤੇ ਜਿਹੜੀ ਸੇਫ ਜ਼ੋਨ ਆ ਉਸ ਦੇ ਵਿੱਚ ਉਸਨੇ ਉਹ ਜਾਣਾ ਸੀਗਾ, ਅਤੇ ਉਸ ਤੋਂ ਪਹਿਲਾਂ ਹੀ ਜਿਹੜਾ ਆ ਇਸ ਦੇ ਉੱਤੇ ਜਿਹੜਾ ਹਮਲਾ ਆ ਉਹ ਕਰ ਦਿੱਤਾ ਸੀਗਾ। ਅਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਜਿਹੜੀ ਉਸ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਅੱਗਾਂ ਜਿਹੜੀਆਂ ਲਗਾਤਾਰ ਆ ਉਹ ਜਿਹੜੀਆਂ ਆ ਉਹ ਭਖ ਰਹੀਆਂ ਨੇ, ਅਤੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਅੱਗਾਂ ਚੱਲ ਰਹੀਆਂ। ਤਕਰੀਬਨ ਆਸਟ੍ਰੇਲੀਆ ਦਾ ਸ਼ਾਇਦ ਹੀ ਕੋਈ ਅਜਿਹਾ ਜਿਹੜਾ ਆ ਉਹ ਸੂਬਾ ਹੋਵੇ ਜਿੱਥੇ ਜਿਹੜੀਆਂ ਅੱਗਾਂ ਨਾ ਲੱਗੀਆਂ ਹੋਣ, ਅਤੇ ਉੱਦਾਂ ਕਿਹਾ ਜਾ ਰਿਹਾ ਵੀ ਇਹਨਾਂ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲਗਾਤਾਰ ਅਣਥੱਕ ਮਿਹਨਤ ਜਿਹੜੀ ਉੱਥੇ ਦੇ ਫਾਇਰ ਫਾਈਟਰ ਆ ਉਹ ਕਰ ਰਹੇ ਨੇ। ਹੁਣ ਤੱਕ ਅਧਿਕਾਰਤ ਤੌਰ ਦੇ ਉੱਤੇ ਉੱਥੇ 12.3 ਮਿਲੀਅਨ ਏਕੜ ਜਿਹੜੇ ਆ ਉਹ ਸੜ ਕੇ ਜਿਹੜੇ ਸਵਾਹ ਜਿਹੜੇ ਹੋ ਚੁੱਕੇ ਆ। ਜਿਹੜਾ ਜੰਗਲਾਤ ਨੂੰ, ਜੰਗਲੀ ਜਾਨਵਰਾਂ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਆ। ਬਹੁਤ ਜਿਹੜੇ ਉਸ ਦੇ ਵਿੱਚ ਮਾਰੇ ਗਏ ਨੇ। ਦਿਲ ਕੰਬਾਊ ਤਸਵੀਰਾਂ ਜਿਹੜੀਆਂ ਉੱਥੋਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ। ਹੁਣ ਤੱਕ 1400 ਘਰ ਜਿਹੜੇ ਇਸ ਨੇ ਜਿਹੜੇ ਤਬਾਹ ਕਰ ਦਿੱਤੇ ਨੇ। 17 ਜਿਹੜੀਆਂ ਜਾਨਾਂ ਇਸ ਅੱਗ ਦੇ ਕਰਕੇ ਜਿਹੜੀਆਂ ਜਾ ਚੁੱਕੀਆਂ ਨੇ। ਇਹ ਜਿਹੜੀਆਂ ਅੱਗਾਂ ਆਸਟ੍ਰੇਲੀਆ ਦੇ ਵਿੱਚ ਅਕਸਰ ਲੱਗਦੀਆਂ ਨਹੀਂ ਰਹਿੰਦੀਆਂ ਨੇ, ਕਾਫੀ ਗਰਮ ਮੁਲਕ ਹੈਗਾ ਆ, ਪਰ ਇਸ ਵਾਰ ਅੱਗਾਂ ਲੱਗਣ ਦੀ ਜਿਹੜੀ ਆ ਕਹਿ ਲਓ ਵੀ ਇੰਤਹਾ ਹੀ ਕਹਿੰਦੇ ਉਹ ਹੋ ਗਈ ਆ, ਅਤੇ ਬਹੁਤ ਜ਼ਿਆਦਾ ਜਿਹੜੇ ਬੁਰੇ ਹਾਲ ਇਸ ਟਾਈਮ ਉੱਥੇ ਬਣੇ ਹੋਏ ਨੇ। ਸੋ ਇਸ ਟਾਈਮ ਕੈਨੇਡਾ ਤੋਂ ਜਿਹੜੇ 66 ਜਿਹੜੇ ਆ ਉਹ ਲੋਕ ਅੱਗਾਂ ਨੂੰ ਕਾਬੂ ਪਾਉਣ ਦੇ ਲਈ ਜਿਹੜੇ ਉੱਥੋਂ ਗਏ ਹੋਏ ਨੇ, ਅਤੇ ਹੋਰ ਵੀ ਮੁਲਕਾਂ ਤੋਂ ਲੋਕ ਜਿਹੜੇ ਇਸ ਟਾਈਮ ਜਿਹੜੇ ਉੱਧਰ ਜਾ ਰਹੇ ਨੇ। ਇਸ ਤੋਂ ਪਹਿਲਾਂ ਹਰਜੋਤ ਸਿੰਘ ਜੀ ਕੁਛ ਮਹੀਨੇ ਪਹਿਲਾਂ ਬ੍ਰਾਜ਼ੀਲ ਦੇ ਜਿਹੜੇ ਐਮਾਜ਼ੋਨ ਦੇ ਜਿਹੜੇ ਜੰਗਲਾਤ ਸੀਗੇ, ਰੇਨ ਫੋਰੈਸਟ ਆ, ਉੱਥੇ ਵੀ ਅੱਗਾਂ ਲੱਗੀਆਂ ਸੀ। ਉੱਥੇ ਵੀ ਇੰਟਰਨੈਸ਼ਨਲ ਐਫਰਟ ਹੋਣ ਤੋਂ ਬਾਅਦ ਦੇ ਵਿੱਚ ਉਹਨਾਂ ਅੱਗਾਂ 'ਤੇ ਜਿਹੜਾ ਕਾਬੂ ਪਾਇਆ ਗਿਆ ਸੀਗਾ। ਅਤੇ ਇਸ ਟਾਈਮ ਸਭ ਤੋਂ ਜ਼ਿਆਦਾ ਜਿਹੜੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਆ ਉਸ ਦੀ ਤੋਏ ਹੋ ਰਹੀ ਆ। ਫਾਇਰ ਫਾਈਟਰ ਲੋਕ ਜਿਹੜੇ ਆ ਉਸ ਨੂੰ ਜਿਹੜੀਆਂ ਇੱਕ ਹਿਸਾਬ ਦੇ ਨਾਲ ਹੈਕਲ ਕਰ ਰਹੇ ਨੇ, ਗਾਲਾਂ ਜਿਹੜੀਆਂ ਉਸ ਨੂੰ ਕੱਢ ਰਹੇ ਨੇ, ਅਤੇ ਕਈ ਫਾਇਰ ਫਾਈਟਰ ਤਾਂ ਉਸ ਦੇ ਨਾਲ ਹੱਥ ਸੁੱਟਣੋਂ ਵੀ ਜਿਹੜਾ ਇਨਕਾਰ ਕਰ ਰਹੇ ਨੇ, ਅਤੇ ਸ਼ਰਮਿੰਦਾ ਹੋ ਕੇ ਬੇਇੱਜ਼ਤੀ ਕਰਾ ਕੇ ਉਹ ਉੱਥੋਂ ਜਿਹੜਾ ਜਾ ਰਿਹਾ ਹੈ। ਹੁਣ ਕਈ ਦਿਨਾਂ ਬਾਅਦ ਉਹ ਇੱਥੇ ਜਾਇਜ਼ਾ ਲੈਣ ਦੇ ਲਈ ਜਿਹੜਾ ਉਹ ਵੱਖ-ਵੱਖ ਥਾਵਾਂ ਦੇ ਉੱਤੇ ਪਹੁੰਚਿਆ ਹੋਇਆ ਸੀਗਾ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੀ ਟੈਕਸਸ ਦੇ ਕਹਿੰਦੇ ਇੱਕ 58 ਸਾਲਾਂ ਦਾ ਜਿਹੜਾ ਬੰਦਾ ਹੈ ਮਾਰਟਨ ਐਡਵਰਡ ਓਕੋਨਰ, ਉਹ ਗ੍ਰੈਂਡ ਕੈਨੀਅਨ ਦੇ ਵਿੱਚ ਜਿਹੜਾ ਇੱਕ ਤਰ੍ਹਾਂ ਨਾਲ ਟ੍ਰੇਲ ਦੇ ਉੱਤੇ ਘੁੰਮਣ ਫਿਰਨ ਗਿਆ ਸੀ, ਅਤੇ ਜਿੱਥੇ ਉਹ ਗੁੰਮ ਹੋ ਗਿਆ ਦਸੰਬਰ 22 ਨੂੰ, ਅਤੇ 10 ਦਿਨਾਂ ਬਾਅਦ ਜਿਹੜਾ ਆ ਉਸ ਨੂੰ ਜਿਹੜਾ ਲੱਭਿਆ ਗਿਆ। ਅਤੇ ਉੱਥੇ ਹੋਰ ਲੋਕ ਜਿਹੜੇ ਆ ਇੱਕ ਟ੍ਰੇਲ 'ਤੇ ਜਾ ਰਹੇ ਸੀ ਵਾਕ ਕਰਕੇ, ਅਤੇ ਉਹਨੇ ਦੇਖਿਆ ਵੀ ਉਹ ਜਿਹੜਾ ਬੰਦਾ 3 ਕੁ ਮੀਲ ਦੂਰ ਉਹਨਾਂ ਨੇ ਇੱਕ ਜਿਹੜੀ ਹੈਗੀ ਆ ਸਾਈਡ ਤੋਂ ਦੇਖਿਆ, ਅਤੇ ਉਸ ਨੂੰ ਜਿਹੜਾ ਹੁਣ ਰੈਸਕਿਊ ਕਰ ਲਿਆ ਗਿਆ ਹੈਗਾ। ਕਹਿੰਦੇ ਉਹ ਹੈਲਥੀ ਆ, ਬੜਾ ਸੋਹਣਾ। 10 ਦਿਨ ਜਿਹੜਾ ਗਵਾਚਾ ਰਿਹਾ, ਪਰ ਗ੍ਰੈਂਡ ਕੈਨੀਅਨ ਦੇ ਵਿੱਚ ਕਹਿੰਦੇ ਰਾਤ ਨੂੰ ਜਿਹੜਾ ਟੈਂਪਰੇਚਰ ਆ 20 ਡਿਗਰੀ ਹੋ ਜਾਂਦਾ, ਪਰ ਫਿਰ ਵੀ ਉਹ ਜਿਹੜਾ ਬਚ ਗਿਆ। ਜੀ। ਅਗਲੀ ਜਿਹੜੀ ਖਬਰਾਂ ਉਸ ਦੇ ਉੱਤੇ ਜਿਹੜੀ ਆਪਾਂ ਨਜ਼ਰ ਮਾਰਦੇ ਜਾਈਏ, ਇਲੀਨੋਇਸ ਦੇ ਵਿੱਚ ਹਰਜੋਤ ਸਿੰਘ ਜੀ ਬੀਤੇ ਦਿਨਾਂ ਦੇ ਵਿੱਚ ਜਿਹੜੀ ਕੈਨੇਬਸ ਆ ਉਹ ਲੀਗਲ ਜਿਹੜੀ ਕੀਤੀ ਗਈ ਸੀ ਨਵੇਂ ਸਾਲ ਦੇ ਉੱਤੇ, ਅਤੇ ਕਹਿੰਦੇ ਪਹਿਲੇ ਦਿਨ ਦੇ ਵਿੱਚ ਹੀ ਉੱਥੇ $3.2 ਮਿਲੀਅਨ ਦੀ ਜਿਹੜੀ ਆ ਉਹ ਸੇਲ ਉੱਥੇ ਕੈਨੇਬਸ ਦੀ ਮੈਰੀਜੁਆਨਾ ਦੀ ਜਿਹੜੀ ਆ ਉਹ ਹੋਈ ਆ। ਸੋ ਇਲੀਨੋਇਸ ਹੁਣ ਅਮਰੀਕੀ ਸੂਬਿਆਂ ਦੇ ਵਿੱਚੋਂ ਜਿਹੜਾ ਬਿਲਕੁਲ ਤਾਜ਼ਾ ਸੂਬਾ ਬਣਿਆ, ਜਿੱਥੇ ਰੀਕ੍ਰੀਏਸ਼ਨਲ ਮੈਰੀਜੁਆਨਾ ਜਿਹੜੀ ਆ ਉਹ ਲੀਗਲ ਕੀਤੀ ਗਈ ਹੈ। 30 ਗ੍ਰਾਮ ਤੱਕ ਕਹਿੰਦੇ ਆ ਵੀ ਉੱਥੇ ਹੁਣ ਜਿਹੜੀ ਅਲਾਊਡ ਹੈਗੀ ਆ। ਅਤੇ ਇਸੇ ਸੰਬੰਧ ਦੇ ਵਿੱਚ ਜਿਹੜੇ ਉੱਥੋਂ ਦੇ ਗਵਰਨਰ ਹੈਗੇ ਆ ਉਹਨਾਂ ਨੇ ਕਈ ਹਜ਼ਾਰ ਜਿਹੜੇ ਲੋਕਾਂ ਦੀਆਂ ਜਿਹੜੀਆਂ ਇਸ ਅਮਾਊਂਟ ਤੋਂ ਘੱਟ ਕਰਕੇ ਜਿਹੜੇ ਉਹ ਅੰਦਰ ਸੀਗੇ, ਹਿਰਾਸਤਾਂ ਦੇ ਵਿੱਚ ਸੀਗੇ, ਉਹਨਾਂ ਨੂੰ ਜਿਹੜਾ ਉਹ ਕੈਦ ਸੀਗੇ, ਉਹਨਾਂ ਨੂੰ ਜਿਹੜਾ ਉਹ ਪਾਰਡਨ ਕੀਤਾ ਆ। ਅਤੇ ਕਹਿੰਦੇ ਉਸ ਦੇ ਹਿਸਾਬ ਦੇ ਨਾਲ ਤਕਰੀਬਨ 1 ਲੱਖ ਜਿਹੜੇ ਲੋਕ ਹੈਗੇ ਨੇ ਜਿਹੜੇ ਇਲੀਨੋਇਸ ਦੇ ਵਿੱਚ,
ਜਿਹੜੇ ਕਿ ਇਸ ਫਿਰ ਨਵੇਂ ਰੂਲ ਦੇ ਅਧੀਨ ਆਉਣਗੇ ਅਤੇ ਉਹਨਾਂ ਦੇ ਜਿਹੜੇ ਰੈਕਡ ਆ ਫਿਰ ਉਹ ਐਕਸਪੰਜ ਕੀਤੇ ਜਾ ਸਕਦੇ ਨੇ। ਸੋ ਜਿਹੜੇ ਤੰਬਾਕੂ ਅਲਕੋਹਲ ਵਰਗੇ ਜਿਹੜੇ ਡਰੱਗ ਆ ਉਹ ਲੀਗਲ ਪੂਰੇ ਥਾਂ ਦੇ ਉੱਤੇ ਹੋਣ ਤੋਂ ਬਾਅਦ 'ਚ, ਕਿਉਂਕਿ ਉੱਥੋਂ ਵੀ ਸਰਕਾਰਾਂ ਨੂੰ ਮਿਲੀਅਨਸ ਬਿਲੀਅਨਸ ਆਫ ਡਾਲਰ ਦੇ ਜਿਹੜੇ ਰੈਵਨਿਊ ਆਉਂਦਾ ਆ, ਅਤੇ ਆਈ ਥਿੰਕ ਇੱਕ ਨਵਾਂ ਫਰੰਟ ਜਿਹੜਾ ਇਹ ਲਗਾਤਾਰ ਖੁੱਲ੍ਹਦਾ ਜਾ ਰਿਹਾ, ਅਤੇ ਆਲਮੋਸਟ ਸਾਰੇ ਸੂਬਿਆਂ ਦੇ ਵਿੱਚ ਇਸ ਨੂੰ ਹੌਲੀ ਹੌਲੀ ਜਿਹੜਾ ਉਹ ਲੀਗਲ ਕੀਤਾ ਜਾ ਰਿਹਾ ਆ। ਜੀ, ਅਗਲੀ ਖਬਰ ਜਿਹੜੀ ਆ ਟੈਸਲਾ ਨਾਲ ਰਿਲੇਟਡ ਆ। ਟੈਸਲਾ ਵਾਲਿਆਂ ਨੇ ਕਹਿੰਦੇ ਵੀ ਆਪਣਾ ਜਿਹੜਾ ਰੈਕਡ ਉਹ ਪਿਛਲੇ ਸਾਲ ਤੋੜ ਦਿੱਤਾ, ਜਿਹਦੇ ਨਾਲ 3,67,500 ਜਿਹੜੀਆਂ ਇਲੈਕਟ੍ਰਿਕ ਵਹੀਕਲਸ ਹੈਗੀਆਂ ਉਹ ਉਹਨਾਂ ਨੇ ਸਾਲ 2019 ਦੇ ਵਿੱਚ ਡਿਲੀਵਰ ਕੀਤੀਆਂ ਹੈਗੀਆਂ। ਇਹ ਪਿਛਲੇ ਸਾਲਾਂ ਨਾਲੋਂ ਕਾਫੀ ਵੱਡੀ ਗਿਣਤੀ ਦੇ ਵਿੱਚ ਜ਼ਿਆਦਾ ਹੈਗੀਆਂ। ਜੀ ਜੀ, ਅਤੇ ਹੁਣ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ ਹੈ, ਪਰ ਆਪਾਂ ਇੱਕ ਰੋਜ਼ ਪਰੇਡ ਦੀ ਗੱਲ ਕਰਦੇ ਜਾਈਏ, ਜਿਹੜੀ ਪੈਸਾਡੀਨਾ ਦੇ ਵਿੱਚ ਹੁੰਦੀ ਹੈਗੀ ਆ, ਹਰ ਸਾਲ ਹੁੰਦੀ ਆ, ਅਤੇ ਜਿਹੜੇ ਸਿੱਖ ਹੈਗੇ ਆ ਆਪਣਾ ਜਿਹੜਾ ਇੱਕ ਫਲੋਟ ਉਸ ਪਰੇਡ ਦੇ ਵਿੱਚ ਲਾਉਂਦੇ ਹੈਗੇ ਆ। ਇਸ ਵਾਰ ਵੀ ਜਿਹੜਾ ਸਿੱਖਾਂ ਦਾ ਪਰੇਡ ਸੀਗਾ ਉਹਦੇ ਵਿੱਚ ਇੱਕ ਸਰਦਾਰ ਦੀ ਫੋਟੋ ਪੂਰਾ ਉਹਨੇ ਬਣਾਇਆ ਸੀ ਬੁੱਤ ਟਾਈਪ, ਅਤੇ ਉਹ ਤੋਂ ਬਾਅਦ ਫੁੱਲਾਂ ਦੇ ਨਾਲ ਸਜਾਇਆ, ਪੂਰੇ ਫੁੱਲਾਂ ਦੇ ਨਾਲ ਜਿਹੜੇ ਹੁੰਦੇ ਹੈਗੇ ਫਲੋਟ ਉਹ ਸਜਾਏ ਹੁੰਦੇ ਹੈਗੇ ਆ। ਸੋ ਉਹਦਾ ਜਿਹੜਾ ਮੇਨ ਮੈਸੇਜ ਜਿਹੜਾ ਸੀਗਾ ਹੋਪ, ਜਨਰੋਸਿਟੀ ਅਤੇ ਹਾਰਮਨੀ। ਸੋ ਲਾਸ ਐਂਜਲਸ ਟਾਈਮ ਨੇ ਹੋਰ ਬਹੁਤ ਜਿਹੜਾ ਦੁਨੀਆ ਦਾ ਮੀਡੀਆ ਹੈਗਾ ਆ ਉੱਥੇ ਪਹੁੰਚਿਆ ਹੁੰਦਾ, ਉਹਨਾਂ ਨੇ ਕਾਫੀ ਕਵਰੇਜ ਜਿਹੜੀ ਇਸ ਪਰੇਡ ਨੂੰ ਦਿੱਤੀ ਆ। ਸੋ ਉੱਥੇ ਦੇ ਜਿਹੜੇ 6 ਸਾਲ ਹੋ ਗਏ ਆ, ਕਹਿੰਦੇ ਸਿੱਖ ਅਮਰੀਕਨ ਫਲੋਟ ਫਾਊਂਡੇਸ਼ਨ ਜਿਹੜੀ ਆ ਇਹ ਇਸ ਨੂੰ ਕਰ ਰਹੀ ਹੈਗੀ ਆ। ਕਾਫੀ ਵੱਡਾ ਜਿਹੜਾ ਇਹ ਫਲੋਟ 85 ਫੁੱਟ ਲੰਮਾ ਫਲੋਟ ਸੀਗਾ, ਅਤੇ ਇਹਦੇ ਵਿੱਚ ਕੌਫੀ ਗਰਾਊਂਡ, ਲੈਂਟਿਲਸ, ਵਾਲਨਟਸ, ਕ੍ਰੇਨਬਰੀ, ਸਪਾਈਸ, ਕੋਕੋਨਟ ਫਲੇਕਸ ਇੱਦਾਂ ਦੇ ਜਿਹੜੇ ਸੀ ਇਹ ਫਲੋਟ ਦੇ ਉੱਤੇ ਲਾਏ ਹੋਏ ਸੀ, ਅਤੇ ਪਲਾਂਟਿੰਗ ਸੀਡਸ ਆਫ ਹੋਪ ਇਹ ਇਹਦਾ ਜਿਹੜਾ ਮੈਸੇਜ ਸੀਗਾ। ਸੋ ਉੱਥੇ ਦੇ ਜਿਹੜੇ ਸਿੱਖ ਹੈਗੇ ਆ ਉਹ ਵਧਾਈ ਦੇ ਪਾਤਰ ਆ। 6 ਸਾਲਾਂ ਤੋਂ ਜਿਹੜਾ ਸਿੱਖ ਆਇਡੈਂਟੀਟੀ ਦੇ ਲਈ ਜਿਹੜਾ ਆ ਇਹ ਪ੍ਰੋਗਰਾਮ ਕਰ ਰਹੇ ਹੈਗੇ ਆ। ਜੀ ਜੀ, ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਟੈਕਸਸ ਤੋਂ ਆ ਰਹੀ ਆ, ਇਹ ਵੀ ਦਿਲ ਨੂੰ ਕਮਾਉਣ ਵਾਲੀ ਖਬਰ ਹੀ ਆ। ਇੱਕ ਜਿਹੜੇ ਪੇਰੈਂਟਸ ਅਤੇ ਜਿਹੜੇ ਹਸਪਤਾਲ ਦੇ ਦਰਮਿਆਨ ਇੱਕ ਹਿਸਾਬ ਦੇ ਨਾਲ ਨੋਕ ਝੋਕ ਵੀ ਕਹਿ ਸਕਦੇ ਹਾਂ, ਅਤੇ ਗੱਲਬਾਤ ਸੀਗੀ ਵੀ ਉਹਨਾਂ ਦੀ ਜਿਹੜੀ ਇੱਕ ਨਵ ਜਨਮੀ ਬੱਚੀ ਜਿਸ ਦੀ ਹੁਣ ਉਮਰ 11 ਮਹੀਨੇ ਆ, ਉਸ ਨੂੰ ਇੱਕ ਬਹੁਤ ਹੀ ਰੇਅਰ ਜਿਹੜੀ ਦਿਲ ਦੀ ਬਿਮਾਰੀ ਸੀ, ਡਿਫੈਕਟ ਸੀਗਾ, ਜਿਸ ਕਰਕੇ ਉਸ ਨੂੰ ਜਦੋਂ ਦੀ ਉਹ ਕਹਿ ਲਓ ਵੀ ਉਹ ਜਨਮ ਉਸਦਾ ਹੋਇਆ ਆ ਵੀ ਉਹ ਲਾਈਫ ਸਪੋਰਟ ਦੇ ਉੱਤੇ ਸੀਗੀ। ਇਸ ਨੂੰ ਲੈ ਕੇ ਇਹ ਜਿਹੜੇ ਪਰਿਵਾਰ ਵਾਲੇ ਆ ਉਹ ਲਾਈਫ ਸਪੋਰਟ ਤੋਂ ਜਿਹੜੇ ਉਸ ਨੂੰ ਨਹੀਂ ਸੀ ਲਾਉਣਾ ਚਾਹੁੰਦੇ, ਅਤੇ ਹਸਪਤਾਲ ਵਾਲੇ ਜਿਹੜੇ ਉਸ ਨੂੰ ਲਾਈਫ ਸਪੋਰਟ ਦੇ ਉੱਤੇ ਬਹੁਤਾ ਚਿਰ ਜਿਹੜਾ ਇੱਦਾਂ ਨਹੀਂ ਸੀ ਰੱਖਣਾ ਚਾਹੁੰਦੇ। ਫਿਰ ਇਹ ਜਿਹੜਾ ਮਾਮਲਾ ਹਰਜੋਤ ਸਿੰਘ ਜੀ ਅਦਾਲਤ ਦੇ ਵਿੱਚ ਜਿਹੜਾ ਹੋ ਗਿਆ ਆ, ਅਤੇ ਟੈਕਸਸ ਦੇ ਜਿਹੜੇ ਇੱਕ ਜੱਜ ਆ ਉਹਨਾਂ ਨੇ ਇਹ ਹੁਣ ਆਖਿਆ ਆ ਵੀ ਹਸਪਤਾਲ ਜਿਹੜਾ ਇਸ 11 ਮਹੀਨੇ ਦੀ ਜਿਹੜੀ ਆ ਛੋਟੀ ਬੱਚੀ ਆ ਉਸ ਨੂੰ ਲਾਈਫ ਸਪੋਰਟ ਤੋਂ ਜਿਹੜੀ ਆ ਉਹ ਉਤਾਰ ਸਕਦੀ ਆ। ਅਜੇ ਜਿਹੜੀ ਉਹਨਾਂ ਦਾ ਪਰਿਵਾਰ ਉਹ ਚਾਹੁੰਦਾ ਨਹੀਂ ਆ ਵੀ ਉਸ ਨੂੰ ਜਿਹੜਾ ਉਸ ਤੋਂ ਹਟਾਇਆ ਜਾਵੇ। ਟਿੰਸਲੀ ਲੂਇਜ਼ ਜਿਹੜੀ ਇਹ ਛੋਟੀ ਜਿਹੜੀ ਉਹ ਬੱਚੀ ਆ, ਅਤੇ ਇਹ ਲਗਾਤਾਰ ਆਪਣੇ ਜੀਵਨ ਦੇ ਲਈ ਫਾਈਟ ਕਰ ਰਹੀ ਆ। ਕੁੱਕ ਚਿਲਡਰਨ ਮੈਡੀਕਲ ਸੈਂਟਰ ਫੋਰਟ ਵਰਥ ਟੈਕਸਸ ਦੇ ਵਿੱਚ ਇਸ ਟਾਈਮ ਇਸ ਨੂੰ ਜਿਹੜਾ ਜ਼ੇਰੇ ਇਲਾਜ ਜਿਹੜਾ ਉਹ ਰੱਖਿਆ ਹੋਇਆ ਪਿਛਲੇ ਕਈ ਮਹੀਨਿਆਂ ਤੋਂ। ਸੋ ਇਹ ਇੱਕ ਬੜੀ ਮੰਦਭਾਗੀ ਜਿਹੜੀ ਹਰਜੋਤ ਸਿੰਘ ਜੀ ਪਰਿਵਾਰ ਦੇ ਲਈ ਜਿਹੜੀ ਇਹ ਗੱਲ ਆ ਵੀ ਉਹ ਚਾਹੁੰਦੇ ਆ ਵੀ ਉਸ ਨੂੰ ਲਾਈਫ ਸਪੋਰਟ 'ਤੇ ਰੱਖਿਆ ਜਾਵੇ, ਪਰ ਹਸਪਤਾਲ ਵਾਲੇ ਕਹਿੰਦੇ ਆ ਵੀ ਹੁਣ ਕਿੰਨਾ ਕੁ ਚਿਰ ਜਿਹੜਾ ਤੁਸੀਂ ਉਹ ਰੱਖ ਸਕਦੇ ਹੋ ਜਦੋਂ ਪਤਾ ਆ ਵੀ ਉਹ ਅਜਿਹੀ ਇੱਕ ਡਿਫੈਕਟ ਆ ਜਿਸ ਦਾ ਕੋਈ ਉਹਨਾਂ ਦੇ ਕੋਲ ਇਲਾਜ ਨਹੀਂ ਹੈਗਾ। ਸੋ ਇਸੇ ਤਰ੍ਹਾਂ ਫ੍ਰਿਜ਼ਨੋ ਤੋਂ ਖਬਰ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਕੁਝ ਹਫ਼ਤੇ ਪਹਿਲਾਂ ਜਿਹੜੀ ਆ ਇੱਕ ਮਾਸ ਸ਼ੂਟਿੰਗ ਹੋਈ ਸੀ, ਜਿਹਦੇ ਵਿੱਚ 4 ਤੋਂ ਵੱਧ ਲੋਕ ਜਿਹੜੇ ਆ ਉਹ 4 ਜਣੇ ਜਿਹੜੇ ਮਾਰੇ ਗਏ ਸੀ, ਫੱਟੜ ਕਾਫੀ ਹੋਏ ਸੀ। ਉਹਦੇ ਸੰਬੰਧ ਦੇ ਵਿੱਚ ਹੁਣ 7 ਜਣਿਆਂ ਨੂੰ ਜਿਹੜਾ ਆ ਅਰੈਸਟ ਕੀਤਾ ਗਿਆ। ਇਹ ਗੈਂਗ ਰਿਲੇਟਡ ਹੀ ਲੱਗਦਾ ਹੈਗਾ ਆ। ਸੋ ਹਮੰਗ ਕਮਿਊਨਿਟੀ ਦੇ ਹੀ ਇਹ ਜਿਹੜੇ ਬੰਦੇ ਹੈਗੇ ਆ, ਕੁਛ ਜਿਹੜੇ ਮਿਨੇਸੋਟਾ 'ਚੋਂ ਫੜੇ ਗਏ ਹੈਗੇ ਆ, ਅਤੇ ਕੁਛ ਕੁ ਨੂੰ ਜਿਹੜਾ ਆ ਕੈਲੀਫੋਰਨੀਆ ਦੇ ਵਿੱਚ ਜਿਹੜਾ ਅਰੈਸਟ ਕੀਤਾ ਗਿਆ। ਇਹ ਜਿਹੜੀ ਸ਼ੂਟਿੰਗ ਆ ਨਵੰਬਰ 17 ਨੂੰ ਹੋਈ ਸੀ, ਜਦੋਂ ਫ੍ਰਿਜ਼ਨੋ ਦੇ ਇੱਕ ਘਰ ਦੇ ਵਿੱਚ ਉਹ ਆਪਣੀ ਪਾਰਟੀ ਕਰ ਰਹੇ ਸੀ, ਅਤੇ ਸਾਈਡ ਤੋਂ ਜਿਹੜੇ ਆ ਬੰਦੇ ਉਹਨਾਂ ਨੇ ਜਾ ਕੇ ਗੋਲੀਆਂ ਚਲਾਤੀਆਂ, ਜਿਹਦੇ ਨਾਲ 4 ਜਣਿਆਂ ਦੀ ਮੌਕੇ 'ਤੇ ਮੌਤ ਹੋ ਗਈ। ਉਹਨਾਂ 'ਚੋਂ ਇੱਕ ਹਮੰਗ ਕਮਿਊਨਿਟੀ ਦਾ ਇੱਕ ਕਾਫੀ ਪ੍ਰੋਮੀਨੈਂਟ ਜਿਹੜਾ ਸਿੰਗਰ ਵੀ ਸੀਗਾ। ਜੀ ਜੀ, ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਪਾਕਿਸਤਾਨ ਤੋਂ ਆ ਰਹੀ, ਨਨਕਾਣਾ ਸਾਹਿਬ ਦੇ ਉੱਤੇ ਜਿਹੜਾ ਆ ਉੱਥੋਂ ਦੀ ਇੱਕ ਮੌਬ ਆ, ਉਹਨਾਂ ਨੇ ਵੀ ਜਿਹੜਾ ਹਮਲਾ ਕੀਤਾ ਹੈ। ਉਹਨਾਂ ਦੀ ਜਿਹੜੀ ਆ ਇੱਕ ਕੁੜੀ ਸੀਗੀ
ਉਸ ਦਾ ਜਿਹੜਾ ਧਰਮ ਪਰਿਵਰਤਨ ਹੋਣ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਰੌਲਾ ਰੱਪਾ ਪਿਆ ਸੀ, ਹੁਣ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਕਹਿ ਲਓ ਵੀ ਪ੍ਰੋਬਲਮ ਦਾ ਸਾਹਮਣਾ ਖਾਸ ਕਰਕੇ ਜਿਹੜੇ ਸਿੱਖ ਯਾਤਰੀ ਉੱਥੇ ਗਏ ਹੋਏ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਪਾਕਿਸਤਾਨ ਦੀ ਜਿਹੜੀ ਸਰਕਾਰ ਉਹਨਾਂ ਨੇ ਕਰਤਾਰਪੁਰ ਲਾਂਘਾ ਵੀ ਖੋਲ੍ਹਿਆ, ਸਾਰਾ ਕੁਛ ਕੀਤਾ, ਚੰਗੇ ਕਦਮ ਚੱਕੇ ਆ, ਪਰ ਇਹ ਹੁਣ ਇਸ ਤਰੀਕੇ ਦਾ ਜਿਹੜਾ ਹਮਲਾ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਵਾਲੇ ਜਿਹੜੇ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਦੇ ਉੱਤੇ ਜਿਹੜਾ ਹੋਇਆ ਆ, ਜਿੱਥੇ ਇਹ ਵੀ ਨਾਅਰੇ ਲਾਏ ਵੀ ਇਸ ਸ਼ਹਿਰ ਦਾ ਨਾਮ ਹੀ ਜਿਹੜਾ ਉਹ ਚੇਂਜ ਹੋਣਾ ਚਾਹੀਦਾ, ਬੜਾ ਕੁਛ ਜਿਹੜਾ ਇਸ ਟਾਈਮ ਉੱਥੇ ਹੋ ਰਿਹਾ ਹੈ। ਇਹ ਬੜੀ ਹੀ ਮੰਦਭਾਗੀ ਘਟਨਾ ਜਿਹੜੀ ਆ ਉੱਥੇ ਵਾਪਰ ਰਹੀ ਆ, ਅਤੇ ਸਾਰੇ ਹੀ ਜਿਹੜੇ ਸਿੱਖ ਵੀ ਆ, ਇੰਡੀਆ ਵਾਲੇ ਵੀ ਆ, ਸਾਰੇ ਪਾਸਿਓਂ ਹੀ ਜਿਹੜੇ ਇਸ ਟਾਈਮ ਜਿਨ੍ਹਾਂ ਨੇ ਹਮਲਾ ਕੀਤਾ ਆ ਉਹਨਾਂ ਦੇ ਉੱਤੇ ਕੜੀ ਕਾਰਵਾਈ ਦੀ ਜਿਹੜੀ ਮੰਗ ਕਰ ਰਹੇ ਆ। ਇਹ ਰਹਿ ਕੇ ਹਰਜੋਤ ਸਿੰਘ ਜੀ ਉੱਥੋਂ ਖਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਵੀ ਪਾਕਿਸਤਾਨ ਦੇ ਵਿੱਚ ਜਿਹੜੀ ਮਾਈਨੋਰਟੀਜ਼ ਦੇ ਨਾਲ ਵੀ ਉਸੇ ਤਰੀਕੇ ਦਾ ਹੀ ਧੱਕਾ ਜਿਹੜਾ ਆ ਉਹ ਹੋ ਰਿਹਾ ਹੈ ਜਿੱਦਾਂ ਇੰਡੀਆ ਦੇ ਵਿੱਚ ਜਿਹੜੇ ਮਾਈਨੋਰਟੀਜ਼ ਦੇ ਨਾਲ ਜਿਹੜਾ ਹੋ ਰਿਹਾ ਆ। ਸੋ ਇਹ ਕੋਈ ਚੰਗਾ ਜਿਹੜਾ ਉਹ ਕਦਮ ਨਹੀਂ ਹੈਗਾ ਵੀ ਇੱਕ ਜਿਹੜਾ ਪੋਜ਼ੀਟਿਵ ਕਦਮ ਜਿਹੜਾ ਕਰਤਾਰਪੁਰ ਲਾਂਘੇ ਦੇ ਕਰਕੇ ਜਿਹੜਾ ਬਣਿਆ ਸੀਗਾ, ਅਤੇ ਜੇ ਇੱਦਾਂ ਦੀ ਗੱਲ ਹੋਊਗੀ ਅਤੇ ਜਿਹੜੇ ਸਿੱਖ ਹਮਦਰਦੀ ਰੱਖਦੇ ਸੀਗੇ ਉਹਨਾਂ ਦੇ ਨਾਲ, ਉਹਨਾਂ ਦੇ ਮਨਾਂ ਦੇ ਵਿੱਚ ਵੀ ਇਹ ਭਾਵਨਾ ਜਿਹੜੀ ਆ ਉਹ ਉਲਟੀ ਜਿਹੜੀ ਉਹ ਜਾ ਸਕਦੀ ਆ। ਅਤੇ ਆਈ ਥਿੰਕ ਚਿੰਤਾ ਦਾ ਜਿਹੜਾ ਵਿਸ਼ਾ ਆ ਉਹ ਹੈਗਾ ਆ ਵੀ ਖਾਸ ਕਰਕੇ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਦਰਾਰ ਨੂੰ ਹੋਰ ਵਧਾ ਸਕਦਾ ਹੈ ਜੀ, ਕਿਉਂਕਿ ਆਲਰੇਡੀ ਇੰਡੀਆ ਅਤੇ ਪਾਕਿਸਤਾਨ 'ਚ ਕਾਫੀ ਟੈਨਸ਼ਨ ਚੱਲ ਰਹੀ ਆ, ਅਤੇ ਸਿੱਖਾਂ ਦੇ ਨਾਲ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲ੍ਹਣ ਤੋਂ ਜਿਹੜੇ ਰਿਲੇਸ਼ਨ ਸੀ ਉਹ ਕਾਫੀ ਸੁਧਰ ਰਹੇ ਸੀ, ਖਾਸ ਕਰਕੇ ਸਿੱਖਾਂ ਅਤੇ ਮੁਸਲਮਾਨਾਂ ਦੇ ਵਿੱਚ। ਪਰ ਹੁਣ ਜਿਹੜੇ ਇੱਦਾਂ ਦੀ ਇੰਸੀਡੈਂਟ ਹੁੰਦੀ ਆ ਅਤੇ ਉਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਕਿਰਾਏ ਤੇ ਕਹਿ ਲਓ ਵੀ ਪਾਣੀ ਫਿਰ ਜਾਂਦਾ ਸਾਰਾ ਪਾਣੀ। ਸੋ ਬਿਲਕੁਲ, ਸੋ ਜਿੰਨੇ ਵੀ ਜਿਹੜੇ ਹੈਗੇ ਆ ਪੋਲੀਟੀਸ਼ੀਅਨ ਉਹਨਾਂ ਨੂੰ ਕੰਟੈਕਟ ਕਰਨਾ ਚਾਹੀਦਾ ਆ। ਸੋ ਇਹੀ ਗੱਲ ਹੁੰਦੀ ਆ ਰਾਜਕਨਵੀਰ ਸਿੰਘ, ਜਦੋਂ ਕਿਸੇ ਦੇ ਕੋਲ ਕੋਈ ਆਪਣਾ ਮੁਲਕ ਨਾ ਹੋਵੇ ਅਤੇ ਮਿਨੋਰਟੀਜ਼ ਦੇ ਨਾਲ ਫਿਰ ਹਮੇਸ਼ਾ ਧੱਕਾ ਹੀ ਹੁੰਦਾ, ਕਿਉਂਕਿ ਤੁਹਾਡੇ ਹੱਕ ਦੇ ਵਿੱਚ ਕੋਈ ਬੋਲਣ ਵਾਲਾ ਨਹੀਂ ਹੁੰਦਾ। ਜੀ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਬੇਕਰਸਫੀਲਡ ਤੋਂ ਆ ਰਹੀ ਆ। ਬੇਕਰਸਫੀਲਡ ਵਿੱਚ ਆਪਾਂ ਦੱਸਦੇ ਰਹੇ ਹਾਂ ਪਹਿਲਾਂ ਵੀ ਕਈ ਚੀਜ਼ਾਂ ਜਿਹੜੀਆਂ ਕਾਫੀ ਜਿਹੜੀਆਂ ਨੈਗੇਟਿਵ ਹੁੰਦੀਆਂ ਹੈਗੀਆਂ। ਈਵਨ ਦੋ ਬੇਕਰਸਫੀਲਡ ਦੀ ਪਿਛਲੇ ਸਾਲਾਂ ਦੇ ਵਿੱਚ ਇਕੋਨਮੀ ਕਾਫੀ ਉੱਪਰ ਗਈ ਆ, ਕੰਸਟਰਕਸ਼ਨ ਬਹੁਤ ਹੋਈ ਆ, ਨਵੇਂ ਘਰ ਬਹੁਤ ਬਣੇ ਆ, ਪੰਜਾਬੀ ਵੱਡੀ ਗਿਣਤੀ ਦੇ ਵਿੱਚ ਬੇਕਰਫੀਲਡ 'ਚ ਮੂਵ ਹੋਏ ਆ। ਉੱਥੇ ਡਰੱਗ ਦੀ ਬਹੁਤ ਵੱਡੀ ਪ੍ਰੋਬਲਮ ਆ, ਇਸੇ ਤਰ੍ਹਾਂ ਉੱਥੇ ਪੋਲੂਸ਼ਨ, ਮੋਸਟ ਪੋਲੂਟਡ ਸਿਟੀ ਹੈਗੀ ਆ ਬੇਕਰਸਫੀਲਡ। ਇਸੇ ਤਰ੍ਹਾਂ ਹੁਣ ਇਹ ਸਰਵੇ ਆਇਆ ਪੂਰੇ USA ਦੇ ਵਿੱਚ ਜਿਹੜੇ ਸ਼ਹਿਰ ਆ ਵੀ ਰਿਟਾਇਰਡ ਜਿਹੜੇ ਲੋਕ ਆ ਉਹਨਾਂ ਦੇ ਲਈ ਕਿਹੜੇ ਬੈਸਟ ਸ਼ਹਿਰ ਹੈਗੇ ਆ ਅਤੇ ਜਿਹੜੇ ਕਿਹੜੇ ਵਰਸਟ ਹੈਗੇ ਆ। ਸੋ 25 ਜਿਹੜੇ ਸਭ ਤੋਂ ਵਰਸਟ ਸਿਟੀਜ਼ ਆਈਆਂ, ਸਭ ਤੋਂ ਜਿਹੜੀਆਂ ਨਿਕੰਮੇ ਸ਼ਹਿਰ ਆਏ, ਉਹਨਾਂ 'ਚੋਂ ਬੇਕਰਸਫੀਲਡ ਆਇਆ। ਕਹਿੰਦੇ ਬਜ਼ੁਰਗਾਂ ਦੇ ਰਹਿਣ ਦੇ ਲਈ ਸਭ ਤੋਂ ਮਾੜਾ ਸ਼ਹਿਰ ਜਿਹੜਾ ਬੇਕਰਸਫੀਲਡ ਆ, ਉਸ ਨੂੰ ਜਿਹੜਾ ਸਰਵੇ ਦੇ ਮੁਤਾਬਕ ਚੁਣਿਆ ਗਿਆ ਹੈਗਾ। ਜੀ ਜੀ। ਅਤੇ ਇੱਥੇ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਹੁਣ ਸਮਾਪਤ ਹੈਗਾ। ਮਿਲਾਂਗੇ ਆਪਾਂ ਆਪਣੇ ਜਿਹੜੇ ਹੀ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਹ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM,